ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨਸ, ਐਫਐਮ ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਫਰਵਰੀ ਦੀ 6 ਤਰੀਕ ਆ ਤੇ ਦਿਨ ਵੀਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408 272 2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415 909 0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ ਯੂਨੀਵਰਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਪਰਮਜੀਤ ਸਿੰਘ ਦਾਖਾ ਬਰਕਲੇ, ਗੁਰਸਾਹਿਬ ਸਿੰਘ ਬੇਕਰਸਫੀਲਡ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਕੈਲੀਫੋਰਨੀਆ ਦੀ ਜੋ ਸਦਰਨ ਕੈਲੀਫੋਰਨੀਆ ਦੀ ਯੂਟਿਲਿਟੀ ਕੰਪਨੀ ਆ ਐਡੀਸਨ, ਉਸ ਨੇ ਅੱਜ ਮੰਨਿਆ ਆ ਵੀ ਜੋ ਹਰਸਟ ਫਾਇਰ ਹੋਈ ਸੀਗੀ ਉਹ ਉਹਨਾਂ ਦੇ ਕਰਕੇ ਹੋਈ ਹੋ ਸਕਦੀ ਹੈਗੀ ਆ। ਈਟਨ ਤੇ ਪੈਲੀਸੇਡਸ ਫਾਇਰ ਦੇ ਨਾਲ ਹੀ ਜਿਹੜੀ ਆ ਇਹ ਹਰਟਸ ਫਾਇਰ ਜੋ ਆ ਸਟਾਰਟ ਹੋਈ ਸੀਗੀ, ਜਿਹਦੇ ਨਾਲ 799 ਏਕੜ ਲਾਸ ਐਂਜਲਸ ਏਰੀਏ ਦੇ ਇਸ ਕਾਉਂਟੀ ਦੇ ਵਿੱਚ ਉਹ ਸੜ ਕੇ ਸੁਆਹ ਹੋ ਗਏ ਸੀ। 16 ਜਨਵਰੀ ਨੂੰ ਇਸ ਨੂੰ ਕੰਟੇਨਡ ਵੀ ਕਰ ਲਿਆ ਸੀ। ਐਸਸੀ ਬਲੀਵ ਕਰ ਰਹੇ ਆ ਵੀ ਜਿਹੜਾ ਇਕਵਿਪਮੈਂਟ ਉਹਨਾਂ ਦਾ ਹੈਗਾ ਉਹਦੇ ਕਰਕੇ ਇਹ ਅੱਗ ਲੱਗੀ ਹੋ ਸਕਦੀ ਹੈਗੀ ਆ। CNN ਨੇ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਤੇ ਐਲਏ ਦੇ ਮੇਅਰ ਕੈਰਨ ਵਾਸ ਉਹਨਾਂ ਦੇ ਨਾਲ ਇਹ ਗੱਲਬਾਤ ਕੀਤੀ ਹੈਗੀ ਆ ਵੀ ਕੰਪਨੀ ਨੇ ਹੁਣ ਖੁਦ ਮੰਨ ਲਿਆ ਹੈਗਾ ਤੇ ਕੈਲੀਫੋਰਨੀਆ ਦੇ ਵਿੱਚ ਈਟਨ ਫਾਇਰ ਦੇ ਨਾਲ 9000 ਤੋਂ ਵੱਧ ਜਿਹੜੀਆਂ ਸਟਰਕਚਰਸ ਆ ਸੜ ਕੇ ਸੁਆਹ ਹੋ ਗਈਆਂ ਆ। ਸੋ ਇਹਦੇ ਬਾਰੇ ਜਿਹੜਾ ਹੁਣ ਤੁਸੀਂ ਕੀ ਐਕਸ਼ਨ ਜਿਹੜਾ ਉਹ ਲਓਗੇ? ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਅੱਜ ਇੱਕ ਫੈਡਰਲ ਜੱਜ ਆ, ਉਹਨਾਂ ਨੇ ਟਰੰਪ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਵਰਕਰ ਬਾਇਆਊਟ ਪਲਾਨ ਸੀਗਾ, ਜਿਸ ਦੀ ਅੱਜ ਉੱਦਾਂ ਉਹਨਾਂ ਨੇ ਅਖੀਰਲੀ ਤਰੀਕ ਦਿੱਤੀ ਸੀਗੀ 6 ਤਰੀਕ, ਉਸ ਨੂੰ ਹਾਲਟ ਕਰ ਦਿੱਤਾ ਆ। ਉਸ ਦੇ ਉੱਤੇ ਹਾਲ ਦੀ ਘੜੀ ਆਰਜੀ ਤੌਰ ਦੇ ਉੱਤੇ ਰੋਕ ਲਾ ਦਿੱਤੀ ਆ। ਟਰੰਪ ਐਡਮਿਨਿਸਟ੍ਰੇਸ਼ਨ ਫੈਡਰਲ ਸਰਕਾਰ ਦੇ ਵਿੱਚ ਕਟੌਤੀਆਂ ਜਿਹੜੀਆਂ ਉਹ ਕਰਨਾ ਚਾਹੁੰਦਾ ਹੈਗਾ ਆ। ਸੋ ਉਸ ਬਾਬਤ ਜਿਹੜਾ ਆ ਇਹਨਾਂ ਦੀ ਜਿਹੜੀ ਕੋਸ਼ਿਸ਼ ਚੱਲ ਰਹੀ ਸੀ। ਵਾਈਟ ਹਾਊਸ ਨੇ ਅੱਜ ਜਾਣਕਾਰੀ ਦਿੱਤੀ ਸੀ 40,000 EMPLOYEES ਉਹਨਾਂ ਨੇ ਹੁਣ ਤੱਕ ਇਸ ਬਾਇਆਊਟ ਪਲਾਨ ਦੇ ਵਿੱਚ ਵਾਲੰਟੀਅਰ ਰਿਜ਼ਾਈਨ ਕਰ ਚੁੱਕੇ ਸੀ। ਸੋ ਥਰਸਡੇ ਦੀ ਜਿਹੜੀ ਮਿਡਨਾਈਟ ਦੀ ਡੈਡਲਾਈਨ ਸੀ, ਫੈਡਰਲ ਜੱਜ ਜਾਰਜ ਓਟੂਲ ਜੂਨੀਅਰ ਉਹਨਾਂ ਨੇ ਇਸ ਪਲਾਨ ਨੂੰ ਪੌਜ਼ ਕਰ ਦਿੱਤਾ ਆ। ਮੰਡੇ ਨੂੰ ਹੁਣ ਕਹਿੰਦੇ ਵੀ ਇਸ ਦੀ ਹੀਅਰਿੰਗ ਹੋਊਗੀ ਤੇ ਇਹ ਜਿਹੜਾ ਨਿਰਧਾਰਿਤ ਕੀਤਾ ਜਾਊਗਾ, ਇਹ ਜਿਹੜਾ ਲਾਸੂਟ ਫਾਈਲ ਹੋਇਆ ਫੈਡਰਲ EMPLOYEES ਯੂਨੀਅਨ ਦੇ ਦੁਆਰਾ, ਵੀ ਇਸ ਦੀਆਂ ਕੀ ਮੈਰਿਟਸ ਆ, ਵੀ ਇਹ ਹੋ ਵੀ ਸਕਦਾ ਆ ਜਾਂ ਨਹੀਂ। ਟਰੰਪ ਐਡਮਿਨਿਸਟ੍ਰੇਸ਼ਨ ਦੀ ਲਗਾਤਾਰ ਕੋਸ਼ਿਸ਼ ਆ ਡੌਜ ਦੇ ਜ਼ਰੀਏ ਵੀ ਜਿਹੜੀ ਸਰਕਾਰ ਦੀ ਵੇਸਟਫੁਲ ਮਨੀ, ਉਹਨਾਂ ਦੇ ਕਹਿਣ ਮੁਤਾਬਕ, ਉਸ ਨੂੰ ਬਚਾਇਆ ਜਾਵੇ ਤੇ $1 ਟ੍ਰਿਲੀਅਨ ਹਰ ਸਾਲ ਜਿਹੜਾ ਉਹ ਬਜਟ ਦੇ ਵਿੱਚ ਬਚਾਉਣਾ ਚਾਹੁੰਦੇ ਨੇ। ਵਾਈਟ ਹਾਊਸ ਜਿਹੜਾ ਆ ਉਹ ਦੇਖ ਰਿਹਾ, ਕਹਿੰਦੇ ਵੀ ਇਸ ਹਾਲਟ ਦੇ ਨਾਲ ਹੋਰ ਵੀ ਜ਼ਿਆਦਾ ਲੋਕ ਬਲਕਿ ਰਿਜ਼ਾਈਨ ਕਰਨਗੇ। ਜਿਹੜਾ ਇਹ 40,000 ਆਲਰੇਡੀ EMPLOYEES ਨੇ ਇਸ ਨੂੰ ਸਾਈਨ ਕਰ ਦਿੱਤਾ ਆ। ਆਫਿਸ ਆਫ ਪਰਸਨਲ ਮੈਨੇਜਮੈਂਟ ਨੇ ਜਿਹੜੀ ਸਟੇਟਮੈਂਟ ਆ ਉਹ ਜਾਰੀ ਕੀਤੀ ਸੀ ਵੀ ਏਜੰਸੀ ਜਿਹੜੇ ਰੈਜ਼ਿਗਨੇਸ਼ਨਸ ਆ ਉਹਨਾਂ ਨੂੰ ਪ੍ਰੋਸੈਸ ਕਰਨਾ ਸ਼ੁਰੂ ਕਰ ਦੇਵੇਗੀ, ਜਿਹੜੀ ਮੰਡੇ ਦੀ ਡੈਡਲਾਈਨ ਬਣੀ ਹੈਗੀ ਆ। ਸੋ ਕਹਿੰਦੇ ਵੀ ਇਹ ਪ੍ਰੋਗਰਾਮ ਜਿਹੜਾ ਆ ਉਹ ਬਲੌਕ ਨਹੀਂ ਕੀਤਾ ਗਿਆ ਤੇ ਨਾ ਹੀ ਜਿਹੜਾ ਉਹ ਕੈਂਸਲ ਕੀਤਾ ਗਿਆ ਆ, ਤੇ ਗਵਰਨਮੈਂਟ ਉਹਨਾਂ ਲੋਕਾਂ ਦੇ ਰਿਜ਼ਾਈਨਸ ਆ ਉਹਨਾਂ ਨੂੰ ਆਨਰ ਕਰੇਗੀ। ਜੀ, ਅਗਲੀ ਖਬਰ ਵੱਲ ਚਲੀਏ ਤੇ ਰੈਕਡ ਬ੍ਰੇਕਿੰਗ ਰੇਨ ਜੋ ਆ ਕੈਲੀਫੋਰਨੀਆ ਦੇ ਵਿੱਚ ਪਈ ਹੈਗੀ ਆ। ਸਨੋਮਾ ਕਾਉਂਟੀ ਤੋਂ ਇਹ ਖਬਰ ਆ ਰਹੀ ਆ ਵੀ ਉੱਥੇ 2 ਲੋਕਾਂ ਦੀ ਮੌਤ ਵੀ ਹੋਈ ਹੈਗੀ ਆ। ਇਹ ਇੱਕ ਬਹੁਤ ਪਾਵਰਫੁਲ ਸਟਾਰਮ ਆਇਆ ਸੀਗਾ ਜੋ ਕੱਲ ਆਇਆ ਸੀ ਤੇ 30% ਚਾਂਸ ਹੋਰ ਆ ਵੀ ਜੋ ਫਰਵਰੀ 12 ਤੇ ਫਰਵਰੀ 15 ਦੇ ਵਿੱਚ ਇੱਕ ਹੋਰ ਸਟਾਰਮ ਆ ਰਿਹਾ।
ਉਹਦੇ ਨਾਲ ਹੋਰ ਮੀਂਹ ਜਿਹੜਾ ਪਊਗਾ। ਇਹ ਮੈਟਰੋਲੋਜਿਸਟ ਨੈਸ਼ਨਲ ਵੈਦਰ ਸਰਵਿਸ ਜੋ ਆਕਸਫੋਰਡ ਆਫਿਸ ਆ ਉਹ ਉਹਨਾਂ ਦੇ ਮੁਤਾਬਕ ਦੱਸਿਆ ਗਿਆ ਹੈ। ਕੱਲ ਆਪਾਂ ਤੁਹਾਨੂੰ ਦੱਸਿਆ ਸੀ ਵੀ ਕਿਸ ਹਿਸਾਬ ਦੇ ਨਾਲ ਜਿਹੜੀਆਂ ਲੇਕਸ ਆ ਕੈਲੀਫੋਰਨੀਆ ਦੀਆਂ ਉਹਨਾਂ ਦਾ ਪਾਣੀ ਕਾਫੀ ਉੱਚਾ ਜਾ ਚੁੱਕਾ ਹੈਗਾ। ਹਾਈ ਮਾਊਂਟੇਨਸ ਦੇ ਵਿੱਚ 2 ਤੋਂ ਲੈ ਕੇ 4 ਇੰਚ ਤੱਕ ਜਿਹੜਾ ਮੀਂਹ ਪਿਆ। 4 ਤੋਂ ਲੈ ਕੇ 8 ਇੰਚ ਮਾਊਂਟੇਨਸ ਐਂਡ ਫੁੱਟਹਿਲਸ ਆਫ ਲਾਸ ਐਂਜਲਸ, ਵੈਂਚੁਰਾ, ਸੈਂਟਾ ਬਾਰਬਰਾ ਤੇ ਸੈਨ ਲੂਇਸ ਓਬਿਸਪੋ ਕਾਉਂਟੀਜ਼ ਦੇ ਵਿੱਚ ਪਿਆ ਹੈਗਾ ਆ। ਸੋ ਫੋਰਕਾਸਟ ਇਹ ਆ ਰਹੀ ਆ ਵੀ ਇੱਕ ਵਾਰੀ ਫੇਰ ਐਟਮੋਸਫੇਰਿਕ ਰਿਵਰ ਹੋਰ ਆ ਰਿਹਾ ਆ। ਬੇ ਏਰੀਏ ਦੇ ਵਿੱਚ ਮੀਂਹ ਬਹੁਤ ਜ਼ਿਆਦਾ ਪੈ ਰਿਹਾ ਹੈ। ਕੱਲ ਵੀ ਕਾਫੀ ਪਿਆ ਸੀ, ਅੱਜ ਵੀ ਕਾਫੀ ਪਿਆ ਤੇ ਪਰਸੋਂ ਵੀ ਕਾਫੀ ਪਿਆ ਸੀਗਾ। ਪਰ ਸੈਂਟਰਲ ਵੈਲੀ ਦੇ ਵਿੱਚ ਜਿਹੜਾ ਮੀਂਹ ਆ ਉਹ ਘੱਟ ਪੈ ਰਿਹਾ ਹੈਗਾ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਰਸਲ ਵਾਟ। ਇਹ ਉਹ ਬੰਦਾ ਹੈ ਜਿਸ ਨੂੰ ਆਰਕੀਟੈਕਟ ਮੰਨਿਆ ਜਾਂਦਾ ਹੈ ਪ੍ਰੋਜੈਕਟ 2025 ਦਾ। ਤੇ ਉਸ ਨੂੰ ਕਹਿੰਦੇ ਵੀ ਅੱਜ ਸੈਨੇਟ ਨੇ ਅਪਰੂਵ ਕਰ ਦਿੱਤਾ ਆ ਆਫਿਸ ਆਫ ਮੈਨੇਜਮੈਂਟ ਐਂਡ ਬਜਟ ਦੇ ਲਈ। ਇਸ ਤੋਂ ਪਹਿਲਾਂ ਜਿਹੜੇ ਕੁਝ ਡੈਮੋਕ੍ਰੇਟਸ ਆ ਉਹਨਾਂ ਨੇ ਰਾਤ ਭਰ ਸਦਨ ਨੂੰ ਜਿਹੜਾ ਇੱਕ ਹਿਸਾਬ ਦੇ ਨਾਲ ਫਲੋਰ ਦੇ ਉੱਤੋਂ ਜਿਹੜਾ ਉਹ ਗਏ ਨਹੀਂ, ਓਵਰਨਾਈਟ ਜਿਹੜਾ ਆ ਉਹਨਾਂ ਨੇ ਰੋਕੀ ਰੱਖਿਆ ਤਾਂ ਜੋ ਇਸ ਦੀ ਜਿਹੜੀ ਕਨਫਰਮੇਸ਼ਨ ਆ ਉਹ ਰੋਕੀ ਜਿਹੜੀ ਉਹ ਜਾ ਸਕੇ। 30 ਘੰਟੇ ਤੱਕ ਉਹਨਾਂ ਨੇ ਇਸ ਦੇ ਉੱਤੇ ਜਿਹੜੀ ਵੋਟ ਆ ਉਸ ਨੂੰ ਡਿਲੇ ਕਰਵਾਇਆ, ਪਰ ਇਵੈਂਚੁਅਲੀ ਪਾਰਟੀ ਲਾਈਨ ਦੇ ਉੱਤੇ 47 ਦੇ ਮੁਕਾਬਲੇ 53 ਵੋਟਾਂ ਦੇ ਨਾਲ ਆਫਿਸ ਆਫ ਮੈਨੇਜਮੈਂਟ ਐਂਡ ਬਜਟ ਨੂੰ ਲੀਡ ਕਰਨ ਦੇ ਲਈ ਰਸਲ ਵਾਟ ਆ ਉਹਨਾਂ ਨੂੰ ਮਨਜ਼ੂਰੀ ਮਿਲ ਚੁੱਕੀ ਹੈਗੀ ਆ। ਸੋ ਕਹਿੰਦੇ ਵੀ ਇਹ ਬਹੁਤ ਇੰਪੋਰਟੈਂਟ ਸੀਗਾ। ਜਿਹੜੇ ਸੈਨੇਟਰ ਕ੍ਰਿਸ ਮਰਫੀ ਹੈ ਕਨੈਟੀਕਟ ਤੋਂ, ਉਹਨਾਂ ਨੇ ਜਿਹੜਾ ਕਿਹਾ ਵੀ ਇਹ ਬਹੁਤ ਇੰਪੋਰਟੈਂਟ ਸੀਗਾ। ਅਸੀਂ ਅਲਾਰਮ ਇੱਕ ਹਿਸਾਬ ਦੇ ਨਾਲ ਇਸ ਬਾਬਤ ਰੇਜ਼ ਕੀਤਾ ਜੋ ਕੁਝ ਵੀ ਜਿਹੜਾ ਇਹ ਵਾਪਰ ਰਿਹਾ ਹੈਗਾ ਆ। ਸੋ ਕਹਿੰਦੇ ਉਹ ਉੱਥੇ 2 ਤੋਂ 5 ਵਜੇ ਤੱਕ ਤੜਕੇ ਸਵੇਰੇ ਜਿਹੜੇ ਉੱਥੇ ਰਹੇ ਸੀਗੇ। ਕਹਿੰਦੇ ਵੀ ਇਹ ਇਹਨਾਂ ਦੇ ਦੁਆਰਾ ਜਿਹੜਾ ਪ੍ਰੋਜੈਕਟ 2025 ਆ ਉਸ ਨੂੰ ਲਿਆਂਦਾ ਗਿਆ ਆ। ਤੇ ਟਰੰਪ ਉਹਨਾਂ ਨੇ ਬਾਰ-ਬਾਰ ਆਪਣੇ ਕੈਂਪੇਨ ਦੇ ਵਿੱਚ ਕਿਹਾ ਸੀਗਾ ਵੀ ਉਹਨਾਂ ਨੇ ਪ੍ਰੋਜੈਕਟ 2025 ਨੂੰ ਰੀਡ ਨਹੀਂ ਕੀਤਾ ਹੈਗਾ ਤੇ ਨਾ ਹੀ ਕਹਿੰਦੇ ਵੀ ਉਹਨਾਂ ਦੇ ਆਥਰਸ ਨੂੰ ਉਹ ਜਾਣਦੇ ਨੇ। ਜਦ ਕਿ ਕਹਿੰਦੇ ਵੀ ਹੁਣ ਤੱਕ 60% ਜਿਹੜੇ 350 ਕੰਟਰੀਬਿਊਟਰ ਹੈਗੇ ਨੇ ਪ੍ਰੋਜੈਕਟ 2025 ਦੇ, ਉਹ ਰਾਸ਼ਟਰਪਤੀ ਟਰੰਪ ਹੁਣਾਂ ਦੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਹੈਗੇ ਨੇ। ਪ੍ਰੋਜੈਕਟ 2025 ਬਾਰੇ ਦੱਸ ਜਾਈਏ ਤਾਂ ਇੱਕ 920 ਪੇਜ ਦਾ ਰੋਡ ਮੈਪ ਹੈਗਾ ਆ ਜਿਸ ਨੂੰ ਕੰਜ਼ਰਵੇਟਿਵ ਹੈਰੀਟੇਜ ਫਾਊਂਡੇਸ਼ਨ ਦੇ ਦੁਆਰਾ ਲਿਆਂਦਾ ਗਿਆ ਸੀ, ਜਿਸ ਵਿੱਚ ਉਹਨਾਂ ਨੇ ਇਹ ਦੱਸਿਆ ਸੀਗਾ ਵੀ ਜੇ ਟਰੰਪ ਹੁਣੇ ਦੂਜੀ ਵਾਰੀ ਜਿੱਤਦੇ ਆ ਤਾਂ ਉਹਨਾਂ ਦਾ ਕਾਰਜਕਾਲ ਕਿੱਦਾਂ ਦਾ ਹੋਣਾ ਚਾਹੀਦਾ ਆ। ਤੇ ਇਸ ਨੂੰ ਬਹੁਤ ਸਾਰੇ ਲੋਕ ਫਾਰ ਰਾਈਟ ਕ੍ਰਿਸਚੀਅਨ ਏਜੰਡੇ ਦੇ ਤੌਰ ਦੇ ਉੱਤੇ ਵੀ ਦੱਸਦੇ ਨੇ। ਸੋ ਪਰ ਹੁਣ ਉਹਨਾਂ ਦੇ ਆਰਕੀਟੈਕਟ ਰਸਲ ਵਾਟ ਉਹ ਆਫਿਸ ਆਫ ਮੈਨੇਜਮੈਂਟ ਐਂਡ ਬਜਟ ਦੀ ਦੇਖਰੇਖ ਉਹਨਾਂ ਦੇ ਹੇਠਾਂ ਹੀ ਚੱਲੇਗੀ। ਜੀ, ਅਗਲੀ ਖਬਰ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦਾ ਜਿਹੜਾ ਫੈਡਰਲ ਬਾਈ ਆਊਟ ਦੀ ਆਫਰ ਸੀ ਉਹ ਐਕਸਟੈਂਡ ਵੀ ਕੀਤੀ ਗਈ ਸੀ। ਅੱਜ ਉਹਦੀ ਲਾਸਟ ਡੇਟ ਆ ਰਾਤ ਦੇ 12 ਵਜੇ ਤਾਈਂ। ਤੇ ਉਸ ਸਬੰਧ ਦੇ ਵਿੱਚ ਇੱਕ ਕੋਰਟ ਨੇ ਜਿਹੜਾ ਫੈਡਰਲ ਜੱਜ ਆ ਉਸ ਨੇ ਟੈਂਪਰੇਰੀ ਬਲੌਕ ਵੀ ਕੀਤਾ ਹੈ ਟਰੰਪ ਉਹਨਾਂ ਦਾ ਬਾਈ ਆਊਟ ਆਫਰ। ਜੋ ਫੈਡਰਲ ਸਿਵਲੀਅਨ EMPLOYEES ਨੂੰ ਇਹ ਆ ਵੀ ਅੱਜ ਰਾਤ 12 ਵਜੇ ਤਾਈਂ ਤੁਸੀਂ ਰਿਜ਼ਾਈਨ ਦੇ ਦਿਓ ਤੇ ਤੁਹਾਨੂੰ ਜਿਹੜੀ ਸਤੰਬਰ ਮਹੀਨੇ ਤੱਕ ਤਨਖਾਹ ਦਿੱਤੀ ਜਾਊਗੀ। 2 ਮਿਲੀਅਨ ਤੋਂ ਵੱਧ ਲੋਕ ਆ ਜਿਨ੍ਹਾਂ ਨੂੰ ਇਹ ਈਮੇਲ ਭੇਜੀ ਗਈ ਸੀ। ਹੁਣ ਤੱਕ 40,000 ਤੋਂ ਵੱਧ ਜਿਹੜੇ ਲੋਕ ਆ 2.3 ਮਿਲੀਅਨ EMPLOYEES ਦੇ ਵਿੱਚੋਂ ਉਹਨਾਂ ਨੇ ਇਹ ਆਫਰ ਐਕਸੈਪਟ ਕਰ ਲਈ ਹੈਗੀ ਆ। ਤੇ ਪਹਿਲਾਂ ਇਹ ਫਿਗਰ ਜਿਹੜਾ 20,000 ਰਿਪੋਰਟ ਕੀਤਾ ਗਿਆ ਸੀ। CIA ਨੂੰ ਐਗਜ਼ੈਂਪਟ ਕੀਤਾ ਗਿਆ ਸੀ ਇਨੀਸ਼ੀਅਲ ਆਫਰ ਤੋਂ, ਪਰ ਉਹਨਾਂ ਨੂੰ ਵੀ ਹੁਣ ਇਨਕਲੂਡ ਕੀਤਾ ਗਿਆ ਹੈਗਾ। ਆਫਿਸ ਆਫ ਪਰਸਨਲ ਮੈਨੇਜਮੈਂਟ ਨੇ ਇੱਕ ਮੈਮੋ ਦੇ ਵਿੱਚ ਆਪਣੇ ਵੈਬਸਾਈਟ ਦੇ ਉੱਤੇ ਅਨਾਉਂਸ ਕੀਤਾ ਸੀ ਵੀ ਮਾਸ ਈਮੇਲ ਫੈਡਰਲ EMPLOYEES ਨੂੰ ਭੇਜੀ ਗਈ ਹੈਗੀ ਆ। ਫਰਵਰੀ 6 ਤਾਈਂ ਰਿਜ਼ਾਈਨ ਕਰ ਜਾਓ ਤੇ ਤੁਹਾਨੂੰ ਤਨਖਾਹ ਜਿਹੜੀ ਆ 30 ਸਤੰਬਰ ਤੱਕ ਮਿਲਦੀ ਰਹੂਗੀ। ਸੋ ਇਹਦੇ ਸੰਬੰਧ ਦੇ ਵਿੱਚ ਵਾਸ਼ਿੰਗਟਨ DC ਦੇ ਵਿੱਚ ਕਾਫੀ ਜਿਹੜੇ ਆ ਪ੍ਰੋਟੈਸਟ ਵਗੈਰਾ ਵੀ ਹੋ ਰਹੇ ਹੈਗੇ ਆ। ਕਹਿੰਦੇ ਵੀ ਲੋਨ ਮਸਕ ਸਿੱਧਾ ਹੀ ਇਹਦੇ ਵਿੱਚ ਇਨਵੋਲਵ ਹੈਗਾ ਆ। ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਅਪਾਇੰਟਡ ਬਿਲੀਨੀਅਰ ਅਲੋਨ ਮਸਕ ਉਹ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਨੂੰ ਸਪੀਅਰ ਕੱਢ ਰਿਹਾ। ਉਹਦੇ ਵਿੱਚ ਇਹ ਕਹਿ ਰਿਹਾ ਵੀ ਮੈਂ ਜੋ ਕੱਟਸ ਹੈਗੇ ਆ ਉਹ ਗਵਰਨਮੈਂਟ ਏਜੰਸੀਜ਼ ਦੇ ਵਿੱਚ ਕਰਨੇ ਆ ਤੇ $2 ਟ੍ਰਿਲੀਅਨ ਪਹਿਲੇ 2 ਸਾਲਾਂ ਦੇ ਵਿੱਚ ਬਚਾਉਣਾ ਹੈਗਾ ਆ। ਟਰੰਪ ਉਹਨਾਂ ਦਾ ਐਡਮਿਨਿਸਟ੍ਰੇਸ਼ਨ ਇਹ ਸੋਚ ਰਿਹਾ ਸੀ ਵੀ ਅਸੀਂ 5 ਤੋਂ 10% ਸਟਾਫ
ਜਿਹੜਾ ਕਿ 1 ਲੱਖ ਦੇ ਕਰੀਬ ਬਣਦਾ ਆ, ਉਹ ਉਸ ਨੂੰ ਘੱਟ ਕਰ ਦੇਵਾਂਗੇ। ਸੋ ਇਹ ਸਭ ਨੂੰ ਪਤਾ ਹੀ ਆ ਵੀ ਜਿਹੜੇ ਫੈਡਰਲ EMPLOYE ਆ ਬਹੁਤ ਵੱਡੇ ਨੰਬਰ ਹੈਗਾ। ਸੋ ਜਿਹੜੇ ਹੁਣ ਲਾਸੂਟ ਆਣੇ ਆਲਰੇਡੀ ਸ਼ੁਰੂ ਹੋ ਗਏ ਹੈਗੇ। ਜੀ। ਅਗਲੀ ਜਿਹੜੀ ਗੱਲ ਕਰੀਏ ਡੋਨਲਡ ਟਰੰਪ ਹੋਣਾ ਦੇ ਬਾਰਡਰ ਜ਼ਾਰ ਟੌਮ ਹੋਮਨ, ਉਹਨਾਂ ਨੇ ਨਿਊਜ਼ ਮੀਡੀਆ ਦੀਆਂ ਲੀਕਸ ਦੇ ਉੱਤੇ ਦੋਸ਼ ਲਾਇਆ ਵੀ ਉਹਨਾਂ ਨੇ ਇੱਕ ਜਿਹੜਾ ਡੈਨਵਰ ਦੇ ਸਬਅਰਬ ਦੇ ਵਿੱਚ ਵੱਡਾ ਲਾਰਜ ਸਕੇਲ ਆਪਰੇਸ਼ਨ ਕਰਨਾ ਸੀ, ਉਹ ਪੂਰੀ ਤਰ੍ਹਾਂ ਉਹਨਾਂ ਦਾ ਕਾਮਯਾਬ ਨਹੀਂ ਰਿਹਾ। 100 ਤੋਂ ਵੱਧ ਜਿਹੜੇ ਮੈਂਬਰ ਆ ਟ੍ਰੈਨ ਡੇ ਅਰੂਗਵਾ ਗੈਂਗ, ਉਹਨਾਂ ਨੂੰ ਟਾਰਗੇਟ ਕੀਤਾ ਗਿਆ ਸੀ ਅਪਾਰਟਮੈਂਟ ਬਿਲਡਿੰਗਸ ਦੇ ਵਿੱਚ ਡੈਨਵਰ ਦੀਆਂ ਜਿਹੜੀਆਂ ਹੋਰ ਥਾਵਾਂ ਦੇ ਉੱਤੇ। ਅਰੋਰਾ ਜਿਹੜਾ ਸ਼ਹਿਰ ਆ ਉਸ ਦੇ ਨਜ਼ਦੀਕ, ਜਿਨ੍ਹਾਂ ਨੇ ਇੱਕ ਅਪਾਰਟਮੈਂਟ ਬਿਲਡਿੰਗ ਕੰਪਲੈਕਸ ਦੇ ਉੱਤੇ ਕਬਜ਼ਾ ਹੀ ਜਿਹੜਾ ਇੱਕ ਹਿਸਾਬ ਦੇ ਨਾਲ ਕਰ ਲਿਆ ਸੀਗਾ। ਹੁਣ ਤੱਕ ਕਿੰਨੇ ਕੁ ਗ੍ਰਿਫਤਾਰ ਹੋਏ ਆ ਉਸ ਦੇ ਬਾਰੇ ਪੂਰਾ ਤਾਂ ਪਤਾ ਨਹੀਂ। ਫੌਕਸ ਨਿਊਜ਼ ਜਿਨ੍ਹਾਂ ਦੀ ਟੀਮ ਆਈਸ ਦੇ ਨਾਲ ਹੀ ਜਿਹੜੀ ਉਹ ਕਹਿੰਦੇ ਰਹਿੰਦੀ ਆ, ਉਹਨਾਂ ਨੇ ਹੁਣ ਤੱਕ ਦੱਸਿਆ ਆ ਵੀ 30 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ ਇੱਕ ਜਾਣਾ ਘੱਟੋ ਘੱਟ ਇਸ ਵੈਨੇਜ਼ੁਏਲਾ ਦੇ ਗੈਂਗ ਦਾ ਮੈਂਬਰ ਦੱਸਿਆ ਜਾਂਦਾ ਆ। ਸੋ ਵਾਈਟ ਹਾਊਸ ਦੇ ਜਿਹੜੇ ਪ੍ਰੈਸ ਸਕੱਤਰ ਆ, ਉਹਨਾਂ ਨੇ ਦੱਸਿਆ ਸੀਗਾ ਵੀ 100 ਤੋਂ ਵੱਧ ਜਿਹੜੇ ਮੈਂਬਰ ਆ ਇਸ ਗੈਂਗ ਦੇ, ਉਹਨਾਂ ਨੂੰ ਕੋਲੋਰਾਡੋ ਤੋਂ ਵੈਡਨਸਡੇ ਨੂੰ ਡਿਪੋਰਟ ਕੀਤਾ ਗਿਆ ਸੀਗਾ। ਸੋ ਕਹਿੰਦੇ ਵੀ ਸਾਨੂੰ ਹੋਰ ਵੀ ਜ਼ਿਆਦਾ ਜਿਹੜੀ ਕਾਮਯਾਬੀ ਮਿਲ ਸਕਦੀ ਸੀ ਜੇ ਇਸ ਦਾ ਮੀਡੀਆ ਦੇ ਵਿੱਚ ਰੌਲਾ ਨਾ ਪੈਂਦਾ। ਆਈਸ ਜਿਨ੍ਹਾਂ ਨੇ ਆਪਣੇ ਇਸ ਆਪਰੇਸ਼ਨ ਨੂੰ ਖੁਦ ਸੋਸ਼ਲ ਮੀਡੀਆ ਦੇ ਉੱਤੇ ਪ੍ਰਮੋਟ ਕੀਤਾ ਸੀਗਾ, ਜਦੋਂ ਇਹ ਆਪਰੇਸ਼ਨ ਚੱਲ ਰਿਹਾ ਸੀ ਉਦੋਂ ਵੀ ਇਹ ਵੀਡੀਓਜ਼ ਫੋਟੋਜ਼ ਉਹਨਾਂ ਨੇ ਜਿਹੜੀਆਂ ਰੇਡਸ ਦੇ ਬਾਰੇ ਪਾਈਆਂ ਸੀਗੀਆਂ, ਜਿਨ੍ਹਾਂ ਵਿੱਚ ਟੋਟਲ ਅਰੈਸਟ ਨੰਬਰਸ ਵੀ ਜਿਹੜੇ ਉਹ ਦੱਸੇ ਸੀਗੇ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੂੰ ਜਿਹੜੀ ਆ ਇਹਨਾਂ ਨੇ ਇਹ ਜਾਣਕਾਰੀ ਜਿਹੜੀ ਉਹ ਦਿੱਤੀ ਆ। ਸੋ ਦਰਜਨਾਂ ਹੀ ਜਿਹੜੇ ਆਰਮਡ ਜਿਹੜੇ ਅਫੀਸ਼ੀਅਲਸ ਆ, ਹੈਵੀਲੀ ਆਰਮਡ ਅਫੀਸ਼ੀਅਲਸ ਆ ਕਈ ਫੈਡਰਲ ਏਜੰਸੀਜ਼ ਦੇ, ਉਹਨਾਂ ਦੇ ਦੁਆਰਾ ਮਾਸਕ ਪਹਿਨ ਕੇ ਇੱਥੇ ਇਸ ਤਰੀਕੇ ਦੇ ਨਾਲ ਛਾਪੇਮਾਰੀ ਜਿਹੜੀ ਉਹ ਕੀਤੀ ਗਈ ਹੈਗੀ ਆ। ਸੋ ਹੁਣ ਹੋ ਸਕਦਾ ਹਰਜੋਤ ਸਿੰਘ ਜੀ ਇਸ ਖਬਰ ਦੇ ਵਿੱਚ ਇਹ ਜਿਹੜੀ ਭਿਣਕ ਲੱਗ ਰਹੀ ਆ ਵੀ ਟੌਮ ਹੋਮਨ ਹੁਣੀ ਜਿਹੜਾ ਕਿ ਪਹਿਲਾਂ ਪੂਰੀ ਇੱਕ ਕਹਿ ਸਕਦੇ ਹਾਂ ਵੀ ਪੂਰੀ ਚਮਕ ਧਮਕ ਦੇ ਵਿੱਚ ਇਹ ਸਾਰੇ ਆਪਰੇਸ਼ਨ ਕਰ ਰਹੇ ਸੀਗੇ, ਕਿਤੇ ਨਾ ਕਿਤੇ ਮੀਡੀਆ ਦੇ ਵਿੱਚ ਖਬਰਾਂ ਰਿਲੀਜ਼ ਹੋਣ ਦੇ ਕਰਕੇ ਜਾਂ ਲੋਕਾਂ ਨੂੰ ਪਤਾ ਲੱਗਣ ਦੇ ਕਰਕੇ ਹੋ ਸਕਦਾ ਆ ਵੀ ਇਹ ਹੁਣ ਚੁੱਪ ਚਪੀਤੇ ਇਹਨਾਂ ਆਪਰੇਸ਼ਨ ਦੇ ਉੱਤੇ ਜਿਹੜੀ ਕਾਰਵਾਈ ਪਾਉਣੀ ਜਿਹੜੀ ਉਹ ਜ਼ਿਆਦਾ ਜਿਹੜੀ ਉਹ ਸ਼ੁਰੂ ਕਰਨ। ਸੋ ਇਹ ਕੰਮ ਪਹਿਲੋਂ ਵੀ ਹੁੰਦੇ ਆਏ ਆ, ਹੁਣ ਵੀ ਜਿਹੜੇ ਉਹ ਅੱਗੇ ਹੋਣਗੇ। ਲਾਲਾ ਇਹਨਾਂ ਨੇ ਜਿਹੜੀ ਕਰਾਉਣੀ ਸੀ ਉਹ ਕਾਫੀ ਜਿਹੜੀ ਉਹ ਹੋ ਚੁੱਕੀ ਆ। ਜਿਹੜਾ ਇਹ ਮਾਹੌਲ ਬਣਾਉਣਾ ਚਾਹੁੰਦੇ ਸੀ ਉਹ ਮਾਹੌਲ ਕਾਫੀ ਹੱਦ ਤੱਕ ਸਿਰਜ ਹੋ ਚੁੱਕਾ ਆ, ਤੇ ਹੁਣ ਸ਼ਾਇਦ ਚੁੱਪ ਚਪੀਤੇ ਇਦਾਂ ਦੀਆਂ ਜਿਹੜੀਆਂ ਕਾਰਵਾਈਆਂ ਆ ਉਹ ਜ਼ਿਆਦੀਆਂ ਹੁੰਦੀਆਂ ਰਹਿਣਗੀਆਂ। FCC ਵੇ ਏਰੀਏ ਦਾ ਇੱਕ ਰੇਡੀਓ ਸਟੇਸ਼ਨ ਉਸ ਨੂੰ ਵੀ ਇਨਵੈਸਟੀਗੇਟ ਕਰ ਰਹੇ ਹੈਗੇ ਆ। ਇਸ ਰੇਡੀਓ ਸਟੇਸ਼ਨ ਦੇ ਉੱਤੇ ਜਦੋਂ ਸੈਨੋਜ਼ੇ ਦੇ ਵਿੱਚ ਆਈਸ ਵਾਲੇ ਛਾਪੇ ਮਾਰ ਰਹੇ ਸੀ, ਉਹਨਾਂ ਨੇ ਆਈਸ ਵਾਲਿਆਂ ਦੀ ਲਾਈਵ ਜਿਹੜੀ ਆ ਲੋਕੇਸ਼ਨ ਆ ਉਹ ਦੱਸ ਦਿੱਤੀ ਹੈ, ਰੈਪਿਡ ਰਿਸਪੌਂਸ ਥਰੂ ਜੋ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਸੀਗੀ। ਸੋ ਇਸ ਦੇ ਸੰਬੰਧ ਦੇ ਵਿੱਚ FCC ਦੇ ਚੇਅਰਮੈਨ ਬ੍ਰੈਂਡਨ ਕਾਰ, ਉਹਨਾਂ ਨੇ ਕਿਹਾ ਵੀ ਫਾਰਮਲ ਲੈਟਰ ਆਫ ਇਨਕੁਆਇਰੀ ਅਸੀਂ ਭੇਜੀ ਹੈਗੀ ਆ। ਇਹ ਸਾਡੇ ਲਈ ਬਹੁਤ ਕੰਸਰਨਿੰਗ ਹੈਗਾ, ਕਿਉਂਕਿ ਜੋ ਆਈਸ ਦੇ ਏਜੰਟ ਸੀਗੇ ਉਹ ਅੰਡਰ ਕਵਰ ਸੀਗੇ ਈਸਟ ਸੈਨੋਜ਼ੇ ਤੇ ਕੁਝ ਪਾਰਟ ਜਿਹੜਾ ਸੈਨੋਜ਼ੇ ਦਾ ਜਿੱਥੇ ਗੈਂਗ ਐਕਟੀਵਿਟੀ ਸੀਗੀ ਉਸ ਨੂੰ ਉਹ ਅਰੈਸਟ ਕਰਨ ਜਾ ਰਹੇ ਸੀ ਉਹਨਾਂ ਲੋਕਾਂ ਨੂੰ। ਪਰ ਜਦੋਂ KCBS ਜਿਹੜਾ ਰੇਡੀਓ ਸਟੇਸ਼ਨ ਹੈਗਾ ਆ, ਓਡੇਸੀ ਕੰਪਨੀ ਦਾ ਇਹ ਰੇਡੀਓ ਸਟੇਸ਼ਨ ਆ, ਤੇ ਇਹਨਾਂ ਨੇ ਉਹ ਉਸ ਬਾਰੇ ਜਿਹੜਾ ਆ ਦੱਸ ਦਿੱਤਾ, ਤੇ ਜੋ ਅੰਡਰ ਕਵਰ ਅਨਮਾਰਕਡ ਕਾਰਾਂ ਦੇ ਵਿੱਚ ਆਈਸ ਦੇ ਏਜੰਟ ਸੀ ਉਹਨਾਂ ਦੀ ਲਾਈਫ ਨੂੰ ਉਸ ਟਾਈਮ ਦੇ ਉੱਤੇ ਖਤਰਾ ਸੀਗਾ, ਵੀ ਕੋਈ ਵੀ ਉਹਨਾਂ ਦੇ ਉੱਤੇ ਅਟੈਕ ਕਰ ਸਕਦਾ ਹੈਗਾ, ਕਿਉਂਕਿ ਐਗਜ਼ੈਕਟ ਲੋਕੇਸ਼ਨ ਇਸ ਰੇਡੀਓ ਸਟੇਸ਼ਨ ਨੇ ਉਸ ਦਿਨ ਦੱਸ ਦਿੱਤੀ ਸੀਗੀ। ਕਮਿਊਨੀਕੇਸ਼ਨ ਐਕਟ ਆਫ 1934 ਇਹ ਰਿਕੁਆਇਰ ਕਰਦਾ ਆ ਕਿ ਜਿਹੜੇ ਬ੍ਰੌਡਕਾਸਟ ਲਾਇਸੈਂਸੀ ਆ ਜੋ ਆਪਰੇਟ ਕਰਦੇ ਆ ਉਹ ਅਨਾਉਂਸ ਕਰ ਸਕਦੇ ਪਬਲਿਕ ਇੰਟਰਸਟ, ਕਨਵੀਨੀਅੰਸ ਤੇ ਨੈਸੈਸਿਟੀ ਟੂ। ਤੇ FCC ਰਿਜ਼ਰਵ ਕਰਦਾ ਆ ਵੀ ਉਹਨਾਂ ਸਟੇਸ਼ਨਸ ਨੂੰ ਫਾਈਨ ਕਰਦਾ ਜਾਂ ਉਹਨਾਂ ਦੇ ਲਾਇਸੈਂਸ ਜਿਹੜੇ ਰਿਵੋਕ ਕਰ ਰਿਹਾ ਜੋ ਵਾਇਲੇਸ਼ਨ ਕਰਦੇ ਹੈਗੇ ਆ ਪਬਲਿਕ ਇੰਟਰਸਟ ਸਟੈਂਡਰਡ ਦੇ ਸੰਬੰਧ ਦੇ ਵਿੱਚ। ਟਰੰਪ ਉਹਨਾਂ ਨੇ ਕਾਰ ਨੂੰ ਅਪੁਆਇੰਟ ਕੀਤਾ ਸੀ FCC 'ਚ 2017 ਦੇ ਵਿੱਚ। ਸੋ ਹੁਣ ਇਹ ਜਿਹੜਾ ਰੇਡੀਓ ਸਟੇਸ਼ਨ ਹੈਗਾ
ਉਹਨਾਂ ਦੇ ਜਿਹੜੇ ਲੌਗਸ ਵਗੈਰਾ ਆ ਉਹ ਸਾਰੇ ਉਹਨਾਂ ਨੇ ਮੰਗੇ ਹੈਗੇ। ਜੀ, ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਜਾਈਏ, ਕਹਿੰਦੇ ਵੀ ਕੱਲ੍ਹ ਜੋਬ ਰਿਪੋਰਟ ਆਉਣ ਵਾਲੀ ਆ। ਹੁਣ ਕਹਿੰਦੇ ਵੀ ਇਹ ਬੜੀ ਕਨਫਿਊਜ਼ਨ ਹੋਊਗੀ ਕੱਲ੍ਹ ਨੂੰ, ਕਿਉਂਕਿ ਆਪਣੇ ਸਾਹਮਣੇ ਆ ਵੋਲੰਟੀਅਰ ਕਿਸੇ ਤੋਂ ਜਿਹੜੀਆਂ ਜੋਬ ਆ ਉਹ ਵਾਪਸ ਲਈਆਂ ਜਾ ਰਹੀਆਂ ਆ। ਉਹਨਾਂ ਨੂੰ ਕਿਹਾ ਜਾ ਰਿਹਾ ਵੀ ਰਿਜ਼ਾਈਨ ਵੀ ਜਿਹੜਾ ਉਹ ਕਰੋ। ਰਿਵੀਜ਼ਨਸ ਜਿਹੜੀਆਂ ਇਸ ਦੇ ਵਿੱਚ ਡਾਟਾ ਦੇ ਵਿੱਚ ਆਉਣਗੀਆਂ, ਜਿਹੜੇ ਕਿ ਪਿਛਲੇ ਮਹੀਨਿਆਂ ਨੂੰ ਸਟਰੋਂਗ ਤੇ ਇਸ ਮਹੀਨੇ ਨੂੰ ਹੋ ਸਕਦਾ ਹੈ ਵੀ ਇਹ ਵੀਕ ਨਜ਼ਰ ਆਵੇ। ਸੋ ਇਸ ਦਾ ਕੀ ਜਿਹੜੇ ਅਰਥ ਹੋਣਗੇ ਉਹ ਤਾਂ ਇਵੈਂਚੁਅਲੀ ਕੱਲ੍ਹ ਨੂੰ ਪਤਾ ਜਿਹੜਾ ਉਹ ਲੱਗੂਗਾ। ਪਰ ਕਹਿੰਦੇ ਵੀ ਜਿਹੜੇ 2 ਸਰਵੇ ਇਹ ਹੁਣ ਤੱਕ ਜਿਹੜੇ ਆਏ ਆ ਮੰਥਲੀ ਜੋਬ ਫਿਗਰਸ ਦੇ, ਉਹ ਇਸ ਟਾਈਮ ਜਿਹੜੀਆਂ ਇੰਟਰਵਿਊਜ਼ ਉਹਨਾਂ ਨੇ ਕੀਤੀਆਂ ਸੀਗੀਆਂ ਉਸ ਦੇ ਹਿਸਾਬ ਦੇ ਨਾਲ ਕਹਿੰਦੇ ਵੀ ਲੱਗ ਰਿਹਾ ਵੀ ਸਥਿਤੀ ਥੋੜ੍ਹੀ ਜਿਹੀ ਜੋਬ ਮਾਰਕੀਟ ਜਿਹੜੀ ਹੌਟ ਆ ਉਹ ਠੰਡੀ ਹੁੰਦੀ ਨਜ਼ਰ ਜਿਹੜੀ ਉਹ ਆਊਗੀ। ਸੋ ਇਕਨੋਮਿਕਲੀ ਆਪਾਂ ਨੂੰ ਪਤਾ ਹੀ ਆ ਹਰਜੋਤ ਸਿੰਘ ਜੀ ਵੀ ਕਿੱਦਾਂ ਦੀ ਜਿਹੜੀ ਸਿਚੁਏਸ਼ਨ ਆ ਇਸ ਟਾਈਮ ਸਾਰਿਆਂ ਦੀ ਜਿਹੜੀ ਉਹ ਚੱਲ ਰਹੀ ਹੈਗੀ ਆ। ਪਰ ਹਰ ਇੱਕ ਦੀ ਨਜ਼ਰ ਆ ਕੱਲ੍ਹ ਦੀ ਜੋਬ ਮਾਰਕੀਟ ਨੂੰ ਲੈ ਕੇ। ਤੇ ਹਰਜੋਤ ਸਿੰਘ ਜੀ ਨਾਲ ਇਮੀਗ੍ਰੇਸ਼ਨ ਦੇ ਬਾਬਤ ਨਾ ਇੱਕ ਸਾਡੇ ਜਿਹੜੇ ਸਰੋਤੇ ਆ ਉਹਨਾਂ ਨੇ ਜਿਹੜੀ ਇਹ ਜਾਣਕਾਰੀ ਦਿੱਤੀ ਆ। ਕਹਿੰਦੇ ਵੀ ਹੁਣ ਇਹ ਵੀ ਆ ਵੀ ਆਈਸ ਵਾਲਿਆਂ ਦੇ ਬਹੁਤ ਸਾਰੇ ਮੁੰਡਿਆਂ ਦੇ ਜਾਂ ਜਿਹੜੇ ਵੀ ਬਾਰਡਰ ਤੋਂ ਆਏ ਆ, ਜਿਹੜੇ ਆਈਸ ਦੀ ਨਿਗਰਾਨੀ ਅਧੀਨ ਆ, ਉਹਨਾਂ ਦੇ ਐਂਕਲਟ ਵੀ ਜਿਹੜੇ ਉਹ ਲੱਗੇ ਹੋਏ ਆ, ਐਂਕਲ ਮੋਨੀਟਰਸ ਜਿਹੜੇ ਉਹ ਲੱਗੇ ਜਾਂ GPS ਟਰੈਕਿੰਗ ਵੀ ਜਿਹੜੀ ਉਹ ਲੱਗੀ ਆ। ਕੱਲ ਫ੍ਰੈਸਨੋ ਤੋਂ ਇਹ ਖਬਰ ਜਿਹੜੀ ਉਹ ਆਈ ਆ। ਕਹਿੰਦੇ ਵੀ ਉਹਨਾਂ ਦਾ ਜਿਹੜਾ ਫੋਨ ਟਰੈਕ ਕਰਕੇ ਉਹਨਾਂ ਨੂੰ ਬਾਅਦ ਦੇ ਵਿੱਚ ਘਰ ਦੇ ਵਿੱਚੋਂ ਵੀ ਪਿਕਅਪ ਜਿਹੜਾ ਉਹ ਕੀਤਾ ਗਿਆ ਆ। ਸੋ ਆਈਸ ਵਾਲਿਆਂ ਨੇ ਇਸ ਤਰੀਕੇ ਦੇ ਨਾਲ ਵੀ ਘਰੋਂ ਜਿਹੜਾ ਉਹ ਲੈ ਕੇ ਗਏ ਆ। ਕਹਿੰਦੇ ਵੀ ਫਿਰ ਮੁਸ਼ਕਿਲ ਦੇ ਨਾਲ ਉਹਦੇ ਘਰਦਿਆਂ ਨੇ ਹੀ ਟਿਕਟ ਕਰਾ ਕੇ ਉਸ ਨੂੰ ਜਿਹੜਾ ਉਹ ਵਾਪਸ ਘਲਾਇਆ ਹੈਗਾ ਆ। ਸੋ ਉਹ ਕਹਿੰਦੇ ਵੀ ਉਸ ਮੁੰਡੇ ਨੂੰ ਆਏ ਨੂੰ ਅਜੇ ਸਾਲ ਸਵਾ ਸਾਲ ਹੀ ਜਿਹੜਾ ਆ ਉਹ 1.5 ਸਾਲ ਹੀ ਜਿਹੜਾ ਉਹ ਹੋਇਆ ਸੀਗਾ। ਸੋ ਇਹ ਸਿਚੁਏਸ਼ਨ ਇੱਕ ਦੀ ਨਹੀਂ, ਪਤਾ ਨਹੀਂ ਕਿੰਨਿਆਂ ਦੀ ਇਹ ਜਿਹੜੀ ਇੱਦਾਂ ਦੀ ਇਹ ਬਣ ਰਹੀ ਹੈਗੀ ਆ। ਸੋ ਮੇਕ ਸ਼ੋਰ ਕਰੋ ਵੀ ਭਾਈ ਤੁਹਾਡਾ ਜਿਹੜੇ ਦਸਤਾਵੇਜ਼ ਆ, ਪੇਪਰ ਵਰਕ ਆ, ਉਹ ਤੁਹਾਡਾ ਪੂਰਾ ਹੈਗਾ ਆ। ਇਹੀ ਤੁਸੀਂ ਕਰ ਸਕਦੇ, ਹੁਣ ਇਸ ਤੋਂ ਇਲਾਵਾ ਹੋਰ ਕੁਝ ਹੈ ਨਹੀਂ ਆ। ਜੇ ਉਹਨਾਂ ਦੇ ਡਿੱਕੇ ਆ ਗਏ, ਉਹ ਉਹਨਾਂ ਦੀ ਅੱਗੇ ਉਹਨਾਂ ਨੇ ਕਾਰਵਾਈ ਕਰਨੀ ਆ, ਉਹਦੇ ਹਿਸਾਬ ਦੇ ਨਾਲ ਹੀ ਜਿਹੜਾ ਉਹ ਚੱਲਣਾ ਪੈਣਾ ਆ। ਪਰ ਇੱਕ ਚੀਜ਼ ਜਿਹੜੀ ਇਹ ਜ਼ਰੂਰ ਆ ਵੀ ਭਾਈ ਇਹ ਕੋਈ ਇੱਦਾਂ ਦੇ ਅਪਰਾਧੀ ਤਾਂ ਨਹੀਂ ਆ ਜਿਨ੍ਹਾਂ ਨੂੰ ਹੱਥਕੜੀਆਂ ਬੇੜੀਆਂ ਬੰਨ੍ਹ ਕੇ 40-40 ਘੰਟੇ ਜਹਾਜ਼ ਦੇ ਵਿੱਚ ਉਸ ਤਰੀਕੇ ਨਾਲ ਬੰਨ੍ਹ ਕੇ ਜਿਹੜਾ ਉਹ ਲਿਜਾਇਆ ਜਾਵੇ। ਡਿਪੋਰਟ ਪਹਿਲੋਂ ਵੀ ਕਰਦੇ ਰਹੇ, ਉਹ ਡਿਪੋਰਟ ਹੁਣ ਵੀ ਹੋਣਗੇ। ਡਿਪੋਰਟ ਅੱਗੇ ਵੀ ਜਿਹੜੇ ਕਈਆਂ ਨੇ ਹੋਇਆ ਕਰਨਾ ਆ। ਥੋੜ੍ਹਾ ਜਿਹਾ ਮਨੁੱਖੀ ਜਿਹੜੇ ਵਰਤਾਰੇ ਦੇ ਹਿਸਾਬ ਦੇ ਨਾਲ ਜਿਹੜਾ ਉਹ ਕਿੱਤਾ ਜਿਹੜਾ ਹੋ ਜਾਵੇ। ਬਾਕੀ ਜੇ ਕੋਈ ਅਪਰਾਧੀ ਆ ਉਹਦੀ ਇੱਥੇ ਜਿਹੜੀ ਸਜ਼ਾ ਬਣਦੀ ਹੈ ਭਾਈ ਉਸ ਨੂੰ ਉਸ ਜਿਹੜੀ ਸਜ਼ਾ ਦਿਓ। ਆਮ ਲੋਕ ਚਲੋ ਹਾਂ ਉਹਨਾਂ ਨੇ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਦਾਖਲ ਹੋਏ ਆ, ਉਹ ਤੁਹਾਡੇ ਹਿਸਾਬ ਦੇ ਨਾਲ ਉਹ ਗਲਤ ਹੈਗਾ ਆ। ਉਹਨੂੰ ਕੋਈ ਠੀਕ ਜਾਇਜ਼ ਵੀ ਨਹੀਂ ਜਿਹੜਾ ਉਹ ਠਹਿਰਾ ਰਿਹਾ। ਪਰ ਇਹ ਆ ਵੀ ਉਹਨਾਂ ਦੇ ਨਾਲ ਮਨੁੱਖੀ ਵਰਤਾਰਾ ਜਿਹੜਾ ਉਹ ਜ਼ਰੂਰ ਹੋਣਾ ਚਾਹੀਦਾ ਹੈ। ਪੰਜਾਬੀ ਕਾਫੀ ਫੜ ਹੋ ਰਹੇ ਆ। ਸਾਨੂੰ ਵਾਰ-ਵਾਰ ਲੋਕ ਕਾਲਾਂ ਕਰਕੇ ਦੱਸਦੇ ਆ, ਆਪਾਂ ਨਾਮ ਵਗੈਰਾ ਤਾਂ ਨਹੀਂ ਦੱਸ ਸਕਦੇ ਤੁਹਾਨੂੰ। ਇੱਕ ਪਿਛਲੇ ਦਿਨਾਂ ਦੇ ਵਿੱਚ ਫਰੀਮੌਂਟ 'ਚ 7-11 ਤੇ ਪੰਜਾਬੀ ਨੌਜਵਾਨ ਕੰਮ ਕਰਦਾ ਮੁੰਡਾ, ਉਸ ਨੂੰ ਆਈਸ ਵਾਲਿਆਂ ਨੇ ਚੱਕਿਆ। ਇਸੇ ਤਰ੍ਹਾਂ ਯੂਬਾ ਸਿਟੀ ਤੋਂ ਖਬਰ ਆ ਰਹੀ, ਯੂਬਾ ਸਿਟੀ 'ਚ ਇੱਕ ਇੰਡੀਅਨ ਗਰੋਸਰੀ ਸਟੋਰ ਤੇ ਮੁੰਡਾ ਕੰਮ ਕਰਦਾ ਸੀ, ਉਹਨੂੰ ਆਈਸ ਵਾਲਿਆਂ ਨੇ ਚੱਕਿਆ ਹੈਗਾ। ਸੋ ਕਾਫੀ ਜਿਹੜੀਆਂ ਖਬਰਾਂ ਆਲੇ ਦੁਆਲਿਓਂ ਆ ਰਹੀਆਂ ਹੈਗੀਆਂ। ਜਾਂਦੇ ਜੇ ਫ੍ਰਿਜਨੋ ਦੀ ਇੱਕ ਖਬਰ ਕਰਦੇ ਜਾਈਏ, ਫ੍ਰਿਜਨੋ ਦੇ ਵਿੱਚ ਅੱਜ 31 ਲੋਕਾਂ ਨੂੰ ਹਿਊਮਨ ਟ੍ਰੈਫਿਕਿੰਗ ਦੇ ਅੰਡਰ ਅਰੈਸਟ ਕੀਤਾ ਗਿਆ ਹੈ। ਉਹਨਾਂ ਦੀਆਂ 22 ਦੇ ਕਰੀਬ ਵਹੀਕਲਸ ਆ, ਉਹਨਾਂ ਨੂੰ ਵੀ ਇੰਪਾਊਂਡ ਕੀਤਾ ਗਿਆ ਹੈ ਤੇ ਕਾਫੀ ਜ਼ਿਆਦਾ ਹਥਿਆਰ ਵੀ ਉਹਨਾਂ ਦੇ ਕੋਲੋਂ ਮਿਲੇ ਹੈਗੇ ਆ। ਫ੍ਰਿਜਨੋ ਦੀ ਪੁਲਿਸ ਨੇ ਇਹ ਕਿਹਾ ਆ ਵੀ ਜੋ EOC ਸੈਂਟਰ ਵੈਲੀ ਅਗੇਂਸਟ ਹਿਊਮਨ ਟ੍ਰੈਫਿਕਿੰਗ ਸਰਵਿਸ ਆ, ਉਹਦੇ ਤਹਿਤ ਜੋ ਲੋਕ ਹਿਊਮਨ ਟ੍ਰੈਫਿਕਿੰਗ ਕਰਦੇ ਸੀ, ਜਿੱਦਾਂ ਉਹਨਾਂ ਨੂੰ ਸੈਕਸ ਵਰਕਰਸ ਲਈ, ਸੈਕਸ ਪਰਚੇਜ਼ਰਸ ਲਈ ਯੂਜ਼ ਕਰਦੇ ਸੀ। ਸੋ ਇਹ ਇੱਕ ਬਹੁਤ ਮਾੜੀ ਗੱਲ ਸੀ। ਸੋ ਉਸ ਸੰਬੰਧ ਦੇ ਵਿੱਚ ਇੱਕ ਵੱਡਾ ਆਪਰੇਸ਼ਨ ਫ੍ਰਿਜਨੋ ਦੀ ਪੁਲਿਸ ਵੱਲੋਂ ਕੀਤਾ ਗਿਆ ਤੇ ਫ੍ਰਿਜਨੋ ਕਾਉਂਟੀ ਡਿਸਟ੍ਰਿਕਟ ਅਟਾਰਨੀ ਦੇ ਆਫਿਸ ਤੇ ਹੋਮਲੈਂਡ ਸਿਕਿਉਰਿਟੀ ਇਹ ਸਾਰੇ ਕਾਸੇ ਨੂੰ ਹੁਣ ਇਨਵੈਸਟੀਗੇਟ ਕਰ ਰਹੀ ਆ। 33 ਬੰਦੇ ਉਹਨੀ 31 ਫੜ ਲਏ ਹੈਗੇ ਆ। ਸੋ ਇਹਨਾਂ ਦੇ ਵਿੱਚੋਂ ਜੇ ਕਿਸੇ ਦਾ ਵੀ ਕੋਈ ਸਿਟੀਜ਼ਨ ਨਾ ਹੋਇਆ ਤੇ ਉਹ 100% ਜਿਹੜਾ ਆ ਉਹ ਡਿਪੋਰਟ ਹੋਊਗਾ। ਜੀ, ਤੇ ਜਾਂਦੇ ਮਾਰਕੀਟਸ ਦਾ ਜੇ ਹਰਜੋਤ ਸਿੰਘ ਜੀ ਹਾਲ ਦੱਸਦੇ ਜਾਈਏ ਤਾਂ ਡਾਓ ਜੋਨ ਦੇ ਵਿੱਚ 125 ਪੁਆਇੰਟ ਦੀ ਗਿਰਾਵਟ ਦਰਜ ਹੋਈ, 44,700 ਤੇ 48 ਤੇ ਮਾਰਕੀਟ ਬੰਦ ਹੋਈ। S&P 22 ਪੁਆਇੰਟ ਵੱਧ ਕੇ 6,084 ਤੇ ਬੰਦ ਹੋਇਆ। ਨੈਸਡੈਕ 100 ਪੁਆਇੰਟ ਵੱਧ ਕੇ 19,700 ਤੇ 92 ਦੇ ਉੱਤੇ ਬੰਦ ਹੋਇਆ।
ਸੋਨੇ ਦਾ ਭਾਅ $2890 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $71 ਪ੍ਰਤੀ ਬੈਰਲ, 10 ਈਅਰ ਯੀਲਡ 4.44%, ਕ੍ਰਿਪਟੋ ਕਰੰਸੀ ਦੇ ਵਿੱਚ ਬਿਟਕੋਇਨ 97,537 ਤੇ ਇਥੀਰੀਅਮ $2725 ਦੇ ਬਰਾਬਰ ਚੱਲ ਰਿਹਾ ਹੈ। $1 ਦੇ ਬਰਾਬਰ ਕੈਨੇਡਾ ਦੇ $1.43 ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ $278.90, $1 ਦੇ ਬਰਾਬਰ ਇੰਡੀਆ ਦੇ $87.60। ਇੱਥੇ ਹੀ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਰਮੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ ਯੂਐਸ।